बाबा गुरु नानक देव जी के 550वें जन्मदिन के मौके थे उन्होंने हर लिहाज नाल उन्हों दी तकरीबात भी देख लियां, तुसीं जिहड़े प्रोग्राम हो रहा वो भी देख लै, सारा कुछ तुहानूं दिखाया। तो हुण बाबा जी की जिहड़ी बेसिक फिलासफी आ, जिहड़ी असल उन्हों दी तालीमात आ, जिहड़ा उन्हों दा मगज़ आ उन्हों दी तालीमात दा, उहदे बारे च असीं गल करदे हां। ते साडे नाल मौजूद आ मशहूर पंजाबी दानिशवर जनाब इकबाल कैसर साहब जी। इकबाल साहब दसो सानूं बाबा जी की जिहड़ी बेसिक फिलासफी आ उहदे बारे थोड़ा जिहा गलबात करो। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੇਸਿਕ ਫਿਲਾਸਫੀ ਜਿਹੜੀ ਹੈ ਉਹ ਤੇ ਇਨਸਾਨਾਂ ਦੇ ਨਾਲ ਭਲਾਈ, ਇਨਸਾਨ ਦੋਸਤੀ ਔਰ ਸਭ ਦੇ ਵਾਸਤੇ ਏਕਤਾ, ਔਰ ਲੇਕਿਨ ਸਭ ਤੋਂ ਵੱਡਾ ਉਹਦਾ ਜਿਹੜਾ ਦਰਸ ਹੈ ਉਹ ਹੈ ਏਕ ਓਂਕਾਰ ਦਾ, ਅੱਲਾ ਦੇ ਇੱਕ ਹੋਣ ਦਾ, ਇਬਾਦਤ ਦਾ, ਤੌਹੀਦ ਦਾ। ਔਰ ਤੌਹੀਦ ਦਾ ਦਰਸ ਲੈ ਕੇ ਹੀ ਉਹ ਪੂਰੇ ਦਾ ਪੂਰਾ ਉਹਨਾਂ ਨੇ ਜਿਹੜਾ ਗ੍ਰੰਥ ਰਚਿਆ ਹੈ ਉਹਦੇ 'ਚ ਉਹਨਾਂ ਦਾ ਸਵਾਏ ਤੌਹੀਦ ਤੋਂ, ਸਵਾਏ ਏਕ ਓਂਕਾਰ ਦੀ ਧੁਨੀ ਤੋਂ ਹੋਰ ਸਾਨੂੰ ਉੱਥੇ ਕੁਝ ਨਜ਼ਰ ਨਹੀਂ ਆਉਂਦਾ। ਜਿਹੜਾ ਉਹਨਾਂ ਨੇ ਕਰਤਾਰਪੁਰ ਸਾਹਿਬ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਗੁਜ਼ਾਰੇ, ਉਹਨਾਂ 18 ਸਾਲਾਂ 'ਚ ਜਿਹੜੀ ਉਹਨਾਂ ਨੇ ਖਾਸ ਇਨਸਾਨਾਂ ਨੂੰ ਜਾਂ ਆਪਣੇ ਮੰਨਣ ਵਾਲਿਆਂ ਨੂੰ ਜਿਹੜਾ ਦਰਸ ਦਿੱਤਾ ਉਹਦੇ 'ਚ 3 ਚੀਜ਼ਾਂ ਸਨ। ਇੱਕ ਹੈ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਹੁਣ ਇਹਦੇ ਵਿੱਚ 3 ਜਿਹੜੀਆਂ ਚੀਜ਼ਾਂ ਨੇ, ਆਪਣੇ ਰੱਬ ਨੂੰ ਰੱਬ ਮੰਨੋ ਔਰ ਉਹਦੀ ਪ੍ਰਸਤਿਸ਼ ਕਰੋ। ਦੂਸਰਾ ਇਹ ਕਿ ਕਿਰਤ ਕਰੋ, ਆਪਣੇ ਦਫਤਰ ਨਵਾਂ ਦੀ ਹਲਾਲ ਦੀ ਕਮਾਈ ਕਰਕੇ ਖਾਓ, ਕਿਸੇ ਅੱਗੇ ਹੱਥ ਨਾ ਫੈਲਾਓ, ਆਪਣੇ ਪੈਰਾਂ 'ਤੇ ਆਪ ਖਲੋਵੋ। ਔਰ ਫਿਰ ਆਖਰੀ ਜਿਹੜਾ ਹੈ ਕਿ ਜੋ ਤੁਸੀਂ ਕਮਾਉਂਦੇ ਹੋ ਉਹਨੂੰ ਸਭ ਕਾਸੇ ਨੂੰ ਇੱਕ ਜਗ੍ਹਾ 'ਤੇ ਇਕੱਠਾ ਕਰੋ ਔਰ ਆਪਸ 'ਚ ਵੰਡ ਕੇ ਖਾ ਲਵੋ। ਬਾਹਰ ਬਰਾਬਰੀ ਦੀ ਸੱਤਾ ਕਾਇਮ ਕੀਤੀ। ਔਰ ਇਹ ਜਿਹੜਾ ਫਿਲਾਸਫੀ ਹੈ ਕਿ ਅਸੀਂ ਬਹੁਤ ਸਾਰੇ ਹੋਰ ਫਿਲਾਸਫਰਸ ਵੱਲ ਦੇਖ ਲਿਆ ਕਿ ਉਹਨਾਂ ਨੇ ਇਸ਼ਤਰਾਕੀਅਤ ਦਾ ਦਰਸ ਦਿੱਤਾ, ਕਿਸੇ ਨੇ ਕੋਈ ਦਰਸ ਦਿੱਤਾ, ਲੇਕਿਨ ਇਸ ਤੋਂ ਵੱਡਾ ਇਸ਼ਤਰਾਕੀਅਤ ਦਾ ਦਰਸ ਕੀ ਹੋ ਸਕਦਾ ਹੈ ਕਿ ਤੁਸੀਂ ਕਿਰਤ ਕਰੋ ਆਪਣੇ ਦਸਾਂ ਨਵਾਂ ਦੀ ਔਰ ਫਿਰ ਉਸ ਤੋਂ ਬਾਅਦ ਵੰਡ ਕੇ ਖਾ ਲਓ। ਜਦੋਂ ਤੁਸੀਂ ਵੰਡ ਕੇ ਖਾਂਦੇ ਹੋ ਔਰ ਇਹ ਕਿਰਤ ਜਿਹੜੀ ਹੈ ਤੁਹਾਡੀ, ਇਹੀ ਤੁਹਾਡਾ ਸਾਰਾ ਸਭ ਕੁਝ ਹੈ, ਇਹਦੇ ਉੱਤੇ ਤੁਸੀਂ ਬੇਸ ਕਰਦੇ ਹੋ, ਬੁਨਿਆਦ ਹੀ ਤੁਹਾਡੀ ਇਹ ਚੀਜ਼ ਹੈਗੀ ਹੈ। ਤਾਂ ਇਕਨੋਮਿਕਸ ਜਿਹੜੀ ਹੈ, ਇਕਨੋਮਿਕਸ ਉਹ ਸਭ ਤੋਂ ਵੱਡਾ ਫਲਸਫਾ ਹੈ। ਔਰ ਉਸ ਫਲਸਫੇ ਨੂੰ ਬਾਬੇ ਨੇ ਜਾਣਿਆ। ਕੀ ਕਹਿੰਦੇ ਨੇ, ਢਿੱਡ ਨਾਲ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਨਾ ਧਰਮ ਰਹਿੰਦਾ ਹੈ, ਨਾ ਕੋਈ ਵਿਚਾਰ ਰਹਿੰਦੇ ਨੇ, ਨਾ ਕੁਝ ਹੋਰ ਰਹਿੰਦਾ ਹੈ। ਤਾਂ ਉਹਨਾਂ ਨੇ ਸਭ ਤੋਂ ਪਹਿਲੇ ਰੋਟੀ ਦੀ ਗੱਲ ਕੀਤੀ। ਬਾਬਾ ਜੀ ਜਦੋਂ ਨਨਕਾਣਾ ਸਾਹਿਬ ਤੋਂ ਬਾਹਰ ਪਹਿਲੀ ਵਾਰੀ ਨਿਕਲੇ ਤੇ ਬਾਬੇ ਦੇ ਪਿਤਾ ਕਾਲੂ ਜੀ ਨੇ ਉਹਨਾਂ ਨੂੰ 20 ਰੁਪਈਏ ਦਿੱਤੇ। ਤਾਂ ਉਹਨਾਂ ਨੇ ਸੁੱਚਾ ਸੌਦਾ ਕੀਤਾ। ਸੁੱਚਾ ਸੌਦਾ ਕੀ ਸੀ? ਉਹ ਇਹੀ ਸੀ ਕਿ ਉਹਨਾਂ ਨੇ ਬਾਹਰ ਬੈਠੇ ਭੁੱਖੇ ਨੰਗੇ ਸਾਧੂਆਂ ਨੂੰ ਉਹ 20 ਰੁਪਈਏ ਖਵਾ ਦਿੱਤੇ ਔਰ ਕਿਹਾ ਕਿ ਮੈਂ ਸੱਚਾ ਸੌਦਾ ਕੀਤਾ ਹੈ, ਖਰਾ ਸੌਦਾ ਕੀਤਾ ਹੈ। ਇਹ ਹੈ ਖਰਾ ਸੌਦਾ ਜਿਹਦੇ 'ਚ ਤੁਸੀਂ ਇਨਸਾਨੀਅਤ ਦੇ ਭਲੇ ਵਾਸਤੇ ਸੋਚਦੇ ਹੋ। ਬਾਬੇ ਨਾਨਕ ਦੀ ਜਿਹੜੀ ਅਰਦਾਸ ਕੀਤੀ ਜਾਂਦੀ ਹੈ ਉਹਦੇ 'ਚ ਵੀ ਕਿਹਾ ਜਾਂਦਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਕਿ ਤੇਰੇ ਭਾਣੇ ਸਭ ਦਾ ਭਲਾ, ਬਗੈਰ ਰੰਗ ਨਸਲ ਮਜ਼ਹਬ ਕੌਮ ਸਭ ਦਾ ਭਲਾ। ਔਰ ਇਹੀ ਦਰਸ ਮੇਰਾ ਖਿਆਲ ਹੈ ਦੁਨੀਆ ਦੇ तमाम ਵੱਡੇ ਮਜ਼ਾਹਿਬ ਨੇ ਦਿੱਤਾ ਹੈ। ਔਰ ਇਸੇ ਦਰਸ ਦੇ ਉੱਤੇ ਹੀ, ਅਖਲਾਕੀਆਤ ਦੇ ਦਰਸ ਦੇ ਉੱਤੇ ਹੀ तमाम ਇਨਸਾਨੀਅਤ ਦੇ ਮਜ਼ਹਬ ਜਿਹੜੇ ਨੇ ਖਲੋਤੇ ਹੋਏ ਨੇ। ਹਰ ਕਿਸੇ ਦਾ ਤਰੀਕਾ ਆਪੋ ਆਪਣਾ ਹੈ। ਔਰ ਬਾਬੇ ਨਾਨਕ ਦਾ ਜਿਹੜਾ ਤਰੀਕਾ ਹੈ ਉਹ ਉਹਨਾਂ ਨੇ ਆਪਣੀ ਮਾਤ ਭਾਸ਼ਾ, ਆਪਣੀ ਬੋਲੀ ਵਿੱਚ ਆਪਣੇ ਖਿੱਤੇ ਦੇ ਲੋਕਾਂ ਨੂੰ ਇਹ ਪੈਗਾਮ ਦਿੱਤਾ ਕਿ ਇਹੀ ਰੱਬੀ ਪੈਗਾਮ ਹੈ ਕਿ ਇਨਸਾਨ ਨੂੰ ਇਨਸਾਨ ਜਾਣੋ, ਰੱਬ ਨੂੰ ਰੱਬ ਜਾਣੋ, ਆਪਣੀ ਕਿਰਤ ਕਰੋ ਔਰ ਰਲ ਕੇ ਬਹਿ ਕੇ ਖਾਓ।